ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਮੱਧ ਪ੍ਰਦੇਸ਼ ਤੋਂ ਵੀਰ ਸੁਪ੍ਰੀਤ ਸਿੰਘ ਆਨੰਦ ਜੀ ਦੀ ਹੈ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਅਤੇ ਨੀਲਮ ਕੌਰ ਜੀ, ਮੈਂ ਇੱਕ ਸਟੂਡੈਂਟ ਹਾਂ। ਤੁਸੀਂ ਮੇਰੇ ਪਿਛਲੇ ਸਵਾਲ ਦਾ ਜਵਾਬ ਦਿੱਤਾ, ਉਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਵੀ ਸਮਝਦਾ ਹਾਂ ਕਿ ਕੁਝ ਵਿਵਾਦਗ੍ਰਸਤ ਮੁੱਦਿਆਂ ਨੂੰ ਹੱਲ ਕਰਨ ਦਾ ਇਹ ਸਮਾਂ ਨਹੀਂ ਹੈ ਅਤੇ ਹੋਰ ਵੀ ਤੁਹਾਡੀਆਂ ਗੱਲਾਂ ਨਾਲ ਸਹਿਮਤ ਹਾਂ। ਮੈਂ ਜੋ ਗੱਲ ਦਿਲ ਵਿੱਚ ਹੈ ਉਸ ਨੂੰ ਕਹਿ ਦੇਣਾ ਹੀ ਚੰਗਾ ਹੈ। ਇੱਕ ਗੱਲ ਤੁਸੀਂ ਕਹੀ ਸੀ ਕਿ ਸਾਰੀਆਂ ਸਿੱਖ ਜਥੇਬੰਦੀਆਂ ਜਿੱਥੇ-ਜਿੱਥੇ ਜੋ ਵੀ ਹਨ ਉੱਥੇ-ਉੱਥੇ ਖਾਲਿਸਤਾਨ ਬਣਾਉਣ ਜਾਂ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਇੱਕ ਸ਼ੁਰੂਆਤ ਕਰਨ। ਪਰ ਮੇਰੇ ਅਨੁਸਾਰ ਇਹ ਸਭ ਤੋਂ ਗਲਤ ਕਦਮ ਹੋਵੇਗਾ, ਕਿਉਂਕਿ ਜੇ ਅਸੀਂ ਇੱਕ ਨਵਾਂ ਦੇਸ਼ ਬਣਾਉਣਾ ਹੈ ਤਾਂ ਇਸ ਨੂੰ ਇਸ ਤਰ੍ਹਾਂ ਲਾਈਟਲੀ ਨਹੀਂ ਲੈ ਸਕਦੇ। ਸਾਨੂੰ ਲੋੜ ਹੈ ਕਿ ਅਸੀਂ ਇੱਕ ਥਿੰਕ ਟੈਂਕ ਬਣਾਈਏ ਅਤੇ ਫਿਰ ਉਹਨਾਂ ਵੱਲੋਂ ਬਣਾਈ ਗਈ ਟ੍ਰੈਜੇਡੀ ਯਾਨੀ ਕਿ ਵਿਊ ਮੁਤਾਬਿਕ ਕੰਮ ਕੀਤਾ ਜਾਵੇ, ਕਿਉਂਕਿ ਇੱਕ ਹੋਰ 84 ਅਸੀਂ ਨਹੀਂ ਹੋਣ ਦੇਣਾ ਚਾਹੁੰਦੇ। ਸਾਨੂੰ ਚਾਹੀਦਾ ਹੈ ਕਿ ਅਸੀਂ ਹਿੰਦੂ ਹੁਕੂਮਤ ਨੂੰ ਹਰ ਪਾਸਿਓਂ ਪ੍ਰੈਸ਼ਰਾਈਜ਼ ਕਰਕੇ ਆਪਣਾ ਪੰਜਾਬ ਅਲੱਗ ਕਰਵਾਈਏ, ਕਿਉਂਕਿ ਜੋ ਸਾਡੇ ਨਾਲ 84 'ਚ ਹੋਇਆ ਉਹ ਫਿਰ ਨਾ ਹੋ ਸਕੇ। ਇਸ ਥਿੰਕਿੰਗ ਨੂੰ ਬਣਾਉਣ ਦੀ ਸ਼ੁਰੂਆਤ ਬਾਹਰਲੇ ਮੁਲਕਾਂ ਵਿੱਚ ਬੈਠੇ ਤੁਹਾਡੇ ਵਰਗੇ ਵੀਰ ਅਤੇ ਜਥੇਬੰਦੀਆਂ ਨੂੰ ਹੀ ਕਰਨੀ ਪਵੇਗੀ। ਇੰਡੀਆ ਜਾਂ ਪੰਜਾਬ ਬਿਲਕੁਲ ਵੀ ਸਟੇਟ ਨਹੀਂ ਹੈ। ਦੁਨੀਆ ਭਰ ਵਿੱਚ ਬੈਠੇ ਪੜ੍ਹੇ ਲਿਖੇ ਸਿੱਖਾਂ ਨੂੰ ਯੂਨਾਈਟ ਕੀਤਾ ਜਾਵੇ। ਇਸ ਦੀ ਜਲਦ ਸ਼ੁਰੂਆਤ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਹੀ ਬਾਕੀ ਚੀਜ਼ਾਂ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਇਸ ਈਮੇਲ ਨੂੰ ਭਾਵੇਂ ਤੁਸੀਂ ਸ਼ੋਅ ਵਿੱਚ ਨਾ ਪੜ੍ਹੋ, ਪਰ ਇਸ ਨੂੰ ਲਾਗੂ ਜ਼ਰੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਸੁਪ੍ਰੀਤ ਸਿੰਘ ਆਨੰਦ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਮੱਧ ਪ੍ਰਦੇਸ਼ ਚੋਂ ਲਿਖਿਆ ਹੈ, ਸਬ ਕੰਟੀਨੈਂਟ ਚੋਂ। ਮੈਂ ਜਦੋਂ ਇਸ ਕਿਸਮ ਦੀ, ਹਾਲਾਂਕਿ ਉਹਨਾਂ ਨੇ ਕਿਹਾ ਕਿ ਵੀ ਇਸ ਨੂੰ ਭਾਵੇਂ ਤੁਸੀਂ ਨਾ ਪੜ੍ਹਨਾ, ਪਰ ਮੈਂ ਇਸ ਦੀ ਅਹਿਮੀਅਤ ਨੂੰ ਸਮਝਦੇ ਹਾਂ ਇਸ ਨੂੰ ਪੜ੍ਹਨਾ ਜ਼ਰੂਰੀ ਸਮਝਿਆ ਜੀ। ਔਰ ਇਹ ਗੱਲ ਮੈਨੂੰ ਫਖਰ ਵੀ ਦਿੰਦੀ ਹੈ, ਮਾਣ ਵੀ ਦਿੰਦੀ ਹੈ, ਜਿਵੇਂ ਉਹਨਾਂ ਨੇ ਕਿਹਾ ਵੀ ਉਹ ਸਟੂਡੈਂਟ ਨੇ ਜੀ। ਔਰ ਮੈਂ ਸਮਝਦਾ ਹਾਂ ਵੀ ਸਟੂਡੈਂਟ 20, 22, 26, 25 ਸਾਲ ਦੀ ਏਜ ਗਰੁੱਪ ਦੇ ਹੀ ਹੋਣਗੇ ਜੀ ਜੀ। ਸੋ ਜਦੋਂ ਸਾਡੇ ਵੀਰ ਭੈਣ ਇਸ ਉਮਰ ਵਾਲੇ ਜਿਹੜੇ ਨੇ ਉਹ ਇੰਨਾ ਕ੍ਰੀਏਟਿਵ ਸੋਚਦੇ ਨੇ, ਦੂਰ ਦੀ ਸੋਚਦੇ ਨੇ, ਢੰਗ ਤਰੀਕਿਆਂ ਬਾਰੇ ਸੋਚਦੇ ਨੇ, ਜਿਸ ਨੂੰ ਮੈਂ ਅਕਸਰ ਭਾਈ ਗੁਰਦਾਸ ਜੀ ਦੇ ਸ਼ਬਦਾਂ ਨੂੰ ਦੁਹਰਾਉਂਦਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਇਹ ਗੱਲ ਬਾਰੇ ਕੋਈ ਭੁਲੇਖਾ ਨਹੀਂ ਹੈ ਇਸ ਜਨਰੇਸ਼ਨ ਦੇ, ਇਸ ਕਿਸਮ ਦੇ ਉਤਸ਼ਾਹੀ ਔਰ ਥਾਟਫੁਲ ਨੌਜਵਾਨਾਂ ਨੂੰ ਜੀ ਕਿ ਖਾਲਿਸਤਾਨ ਸਾਡੀ ਡੈਸਟਨੀ ਹੈ ਜੀ। ਔਰ ਜਦੋਂ ਇਹ ਫਿਰ ਇਸ ਬਾਰੇ ਕਲੀਅਰ ਹੋ ਜਾਂਦੇ ਨੇ ਤੇ ਫਿਰ ਇਹ ਸੋਚਦੇ ਨੇ ਕਿ ਉਦਮ ਤੇ ਰਾਜ ਮਿਲੇ, ਕੀ ਕੀਤਾ ਜਾਏ, ਯਤਨ ਕੀ ਕੀਤਾ ਜਾਏ ਜੀ। ਚੰਗੀ ਗੱਲ ਹੈ ਵੀ ਉਹਨਾਂ ਨੂੰ ਇਹ ਗੱਲ ਸਾਡੀ ਚੰਗੀ ਲੱਗੀ ਕਿ ਵੀ ਜਿਹੜੇ ਵਿਵਾਦਗ੍ਰਸਤ ਮੁੱਦੇ ਨੇ ਉਹ ਮਰਿਆਦਾ ਦੇ ਹਵਾਲੇ ਨਾਲ ਹੋਣ, ਕੋਈ ਹੋਰ ਇਸ ਕਿਸਮ ਦੀਆਂ ਸਾਡੀਆਂ ਰਵਾਇਤਾਂ ਜਿਨ੍ਹਾਂ ਬਾਰੇ ਅੱਜ ਅਸੀਂ ਮਾਡਰਨ ਏਜ ਦੇ ਵਿੱਚ ਡਿਫਰੈਂਟਲੀ ਸੋਚਦੇ ਹਾਂ ਜੀ, ਉਹਨਾਂ ਬਾਰੇ ਗੱਲਬਾਤ ਹੋਏ, ਕੋਈ ਪਹਿਰਾਵੇ ਨਾਲ ਸੰਬੰਧਿਤ ਹੋਏ, ਕੋਈ ਹੋਰ ਇਸ ਕਿਸਮ ਦੀਆਂ ਯੂਜ਼ਲੈਸ ਜਿਹੜੀਆਂ ਡਿਬੇਟਸ, ਯੂਜ਼ਲੈਸ ਮੈਂ ਇਸ ਲਈ ਕਹਿੰਦਾ ਜਿਹੜੀਆਂ ਕਿ ਕੋਈ ਸੈਂਟਰਲ ਨੁਕਤਾ ਨਹੀਂ ਹੈ ਸਾਡੀ ਸਰਵਾਈਵਲ ਦਾ। ਜਦੋਂ ਅਸੀਂ ਰਾਜ ਭਾਗ ਦੀ ਗੱਲ ਕਰਦੇ ਹਾਂ ਉਹ ਇਸ ਗੱਲ ਨਾਲ ਜੁੜਿਆ ਹੋਇਆ ਵੀ ਅਸੀਂ ਸਾਊਥ ਏਸ਼ੀਆ ਦੇ ਵਿੱਚ ਬਤੌਰੇ ਕੌਮ, ਬਤੌਰੇ ਅੱਡ ਧਰਮ ਸਰਵਾਈਵ ਕਰਨਾ ਹੈ ਕਿ ਨਹੀਂ ਕਰਨਾ। ਸੋ ਜਿਹਨੂੰ ਕਹਿੰਦੇ ਨੇ ਕਿ ਵਾਈਟਲ ਇਸ਼ੂ, ਉਹ ਇਸ਼ੂ ਨੇ ਧਾਰਮਿਕ ਮੁੱਦੇ ਜਾਂ ਦੂਸਰੇ ਵਾਈਟਲ ਇਸ਼ੂ ਨਹੀਂ ਨੇ ਜੀ। ਸੋ ਜਿਸ ਤਰ੍ਹਾਂ ਸਾਡੀ ਬਾਡੀ ਦੇ ਵਿੱਚ ਆਰਗਨਸ ਨੇ ਅੱਡ ਅੱਡ ਛੋਟੇ ਛੋਟੇ, ਕਿੰਨੇ ਲੱਖਾਂ ਕਰੋੜਾਂ ਸੈੱਲ ਔਰ ਟਿਸ਼ੂ, ਔਰ ਉਹ ਸਾਰੇ ਹੀ ਆਪਣਾ ਕੰਮ ਕਰਦੇ ਨੇ ਜੀ। ਲੇਕਿਨ ਜਦੋਂ ਅਸੀਂ ਆਰਗਨਸ ਦੀ ਗੱਲ ਕਰਦੇ ਹਾਂ ਤਾਂ ਅਸੀਂ ਫਿਰ ਵਾਈਟਲ ਆਰਗਨਸ ਦੀ ਗੱਲ ਕਰਦੇ ਹਾਂ। ਬ੍ਰੇਨ ਹੈ, ਲੰਗਸ ਹੈ, ਲਿਵਰ ਹੈ, ਸਪਲੀਨ ਹੈ, ਇਹਨਾਂ ਸਾਰਿਆਂ ਨੂੰ ਅਸੀਂ ਵਾਈਟਲ ਆਰਗਨਸ ਕਹਿੰਦੇ ਕਿ ਵੀ ਇਹ ਅਹਿਮੀਅਤ ਵਾਲੇ ਨੇ। ਜੇ ਦਿਲ ਨੂੰ ਕੁਛ ਹੁੰਦਾ ਸਰਵਾਈਵ ਨਹੀਂ ਹੁੰਦਾ, ਦਿਮਾਗ ਨੂੰ ਹੁੰਦਾ ਨਹੀਂ ਹੁੰਦਾ, ਲਿਵਰ ਸਾਡੇ ਲਈ ਹੈ। ਸੋ ਇਸੇ ਤਰ੍ਹਾਂ ਕੌਮਾਂ ਦੀ ਜ਼ਿੰਦਗੀ 'ਚ ਵੀ ਜਿਹੜੇ ਇਸ਼ੂ ਨੇ ਕਿ ਕਿਹੜਾ ਇਸ਼ੂ ਵਾਈਟਲ ਹੈ, ਸੈਂਟਰਲ ਇਸ਼ੂ ਹੈ। ਸੋ ਇਹ ਚੰਗੀ ਗੱਲ ਹੈ ਵੀ ਉਹਨਾਂ ਨੇ ਇਸ ਗੱਲ ਨੂੰ ਤਸਲੀਮ ਕੀਤਾ ਹੈ ਕਿ ਅਸੀਂ ਉਹਨਾਂ ਵਿਵਾਦਗ੍ਰਸਤ ਮੁੱਦਿਆਂ ਵੱਲ ਜਿਹੜਾ ਉਹ ਨਾ ਆਈਏ ਔਰ ਨਾ ਵਕਤ ਜ਼ਾਇਆ ਕਰੀਏ। ਔਰ ਮੈਂ ਸਮਝਦਾ ਵੀ ਬਾਕੀ ਹੋਰ ਵੀਰ ਭੈਣਾਂ ਵੀ ਜਿਹੜੇ ਸਾਨੂੰ ਕਦੇ ਨਾ ਕਦੇ ਲਿਖਦੇ ਰਹਿੰਦੇ ਨੇ, ਮੈਨੂੰ ਵੀ ਇਹ ਰਹਿੰਦਾ ਹੈ ਕਿ ਇਹਨਾਂ ਨੇ ਵਕਤ ਕੱਢਿਆ, ਕੰਪਿਊਟਰ ਦੇ ਕੋਲ ਬੈਠੇ ਨੇ, ਫਿਰ ਅੰਗਰੇਜ਼ੀ ਦੇ ਸ਼ਬਦ ਜੋੜੇ ਹੈ, ਫਿਰ ਲਿਖੇ ਹੈ, ਤੇ ਜੇ ਨਾ ਜਵਾਬ ਦਿੱਤਾ ਤੇ ਨਾਰਾਜ਼ ਵੀ ਹੋਣਗੇ, ਨਿਰਾਸ਼ ਵੀ ਹੋਣਗੇ। ਨਾਰਾਜ਼ਗੀ ਨਾਲੋਂ ਜ਼ਿਆਦਾ ਮੈਨੂੰ ਨਿਰਾਸ਼ਗੀ ਦਾ ਫਿਕਰ ਹੁੰਦਾ ਹੈ। ਮੈਂ ਫਿਰ ਵੀ ਪੜ੍ਹ ਦਿੰਦਾ, ਪਰ ਮੈਨੂੰ ਇਹ ਬਹੁਤ ਚੰਗਾ ਨਹੀਂ ਲੱਗਦਾ ਜਦੋਂ ਕਿ ਉਹੀ ਗੱਲਾਂ ਅਸੀਂ ਬਾਰ-ਬਾਰ ਕਰਦੇ ਹਾਂ, ਜਿਨ੍ਹਾਂ ਬਾਰੇ ਅਸੀਂ ਬਾਰ-ਬਾਰ ਇਹ ਕਹਿੰਦੇ ਹਾਂ ਕਿ ਭਾਈ ਇਹ ਵਿਵਾਦਗ੍ਰਸਤ ਮੁੱਦੇ ਜਿਹੜੇ ਛੋਟੇ ਮੋਟੇ ਮਰਿਆਦਾ ਨਾਲ, ਦੂਜੀਆਂ ਚੀਜ਼ਾਂ ਨਾਲ ਸੰਬੰਧਿਤ ਨੇ,
ਇਹਨਾਂ ਨੂੰ ਸੈਂਟਰਲ ਇਸ਼ੂ ਨਾ ਬਣਾਓ। ਜੀ ਆਪਣੇ ਕੌਮੀ ਆਨਰ ਵੱਲ ਦੇਖੋ, ਕੌਮੀ ਆਪਣੀ ਅਣਖ ਵੱਲ ਦੇਖੋ, ਆਪਣੇ ਨਿਸ਼ਾਨੇ ਵੱਲ ਦੇਖੋ। ਜੀ ਇਹਨਾਂ ਨੇ ਅਖੀਰ ਦੇ ਵਿੱਚ ਜਿਹੜਾ ਉਹਨਾਂ ਦਾ, ਜਿਸ ਗੱਲ ਨੂੰ ਮੈਂ ਸਮਝਦਾ ਵੀ ਬੜੀ ਅਹਿਮ ਗੱਲ ਉਹਨਾਂ ਨੇ ਕੀਤੀ ਹੈ ਜੀ ਕਿ ਅਸੀਂ ਕਿਵੇਂ ਆਪਣੀ ਮੰਜ਼ਿਲ ਵੱਲ ਆਉਣ ਦੇ ਲਈ ਕੀ ਕਰ ਸਕਦੇ ਹਾਂ। ਮੈਂ ਉਹਦੇ ਲਈ ਜਿਹੜਾ ਆਰਗੂਮੈਂਟ ਦਿੱਤਾ ਹੈ ਜਾਂ ਦਿੰਦਾ ਹੈ ਕਿ ਭਾਈ ਜਿੱਥੇ ਜਿੱਥੇ ਜਿਹੜਾ ਵੀ ਸਿੱਖ ਬੈਠਾ ਹੈ ਵੀਰ ਭੈਣ, ਜੀ ਉਹ ਆਪਣੀ ਸਮਰੱਥਾ ਅਨੁਸਾਰ, ਆਪਣੀ ਯੋਗਤਾ ਅਨੁਸਾਰ ਔਰ ਆਪਣੇ ਸਰਕਮਸਟੈਂਸਸ ਅਨੁਸਾਰ, ਆਪਣੇ ਹਾਲਾਤ ਅਨੁਸਾਰ ਜੀ ਆਪਣੇ ਕੌਜ਼ ਦੀ ਪ੍ਰਾਪਤੀ ਲਈ, ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਜਿਹੜਾ ਉਹ ਕੰਮ ਕਰੇ। ਹੁਣ ਇਹ ਇੱਕ ਸਟੇਟਮੈਂਟ ਹੈ ਜਿਹੜੀ ਬੋਥ ਓਪਨ ਐਂਡਡ ਜਿਹਨੂੰ ਕਹਿੰਦੇ ਨੇ, ਕਿ ਦੋਨੋਂ ਪਾਸਿਓਂ ਇਹਨੂੰ ਕੋਈ ਕਿਤੇ ਡਾਟ ਨਹੀਂ ਲਾਇਆ ਹੋਇਆ ਹੈ ਜਾਂ ਇਸ ਦੇ ਉੱਤੇ ਕੋਈ ਕਾਰਕ ਲਾ ਕੇ ਉਹਨੂੰ ਬੰਦ ਨਹੀਂ ਕੀਤਾ। ਉਹਦਾ ਕਾਰਨ ਹੈ ਜੀ ਕਿ ਹਰ ਥਾਂ ਦੇ ਆਪਣੇ ਸਰਕਮਸਟੈਂਸ ਹੋਣਗੇ। ਜਿੱਥੇ ਜਿੱਥੇ ਸਿੱਖ ਰਹਿੰਦੇ ਨੇ ਉਹ ਆਪਣੀਆਂ ਲੋਕਲ ਪ੍ਰੋਬਲਮਸ ਨਾਲ ਵੀ ਜੂਝ ਰਹੇ ਨੇ। ਜੀ ਫਰਾਂਸ, ਬੈਲਜੀਅਮ, ਇਟਲੀ ਜਿੱਥੇ ਦਸਤਾਰ ਦੀਆਂ ਸਮੱਸਿਆਵਾਂ ਨੇ। ਕੱਲ੍ਹ ਹੀ ਸਪੇਨ ਦੇ ਹਵਾਲੇ ਨਾਲ ਵੀ ਮੈਨੂੰ ਪਤਾ ਲੱਗਿਆ ਵੀ ਈਵਨ ਉਹ ਵੀ ਆਫੀਸ਼ੀਅਲ ਆਈਡੀ ਤੇ ਦਸਤਾਰ ਦੇ ਨਾਲ ਨਹੀਂ ਹੁਣ ਮਨਜ਼ੂਰ ਕਰਦੇ ਪਿਕਚਰ ਨੂੰ। ਜੀ ਸੋ ਉਹਨਾਂ ਦੇ ਲਈ ਉਹ ਚੀਜ਼ ਇਮੀਡੀਏਟ ਅਹਿਮ ਬਣ ਜਾਂਦੀ ਹੈ। ਹਾਲਾਂਕਿ ਉਹਨਾਂ ਦੀਆਂ ਜੜ੍ਹਾਂ ਪੰਜਾਬ 'ਚ ਨੇ, ਪੰਜਾਬ ਬਾਰੇ ਫਿਕਰਮੰਦ ਨੇ। ਅਮਰੀਕਾ ਦੇ ਵਿੱਚ ਜਿਸ ਪੱਧਰ ਤੇ ਹੇਟ ਕ੍ਰਾਈਮ ਔਰ ਦੂਸਰੇ ਚੱਲੇ ਨੇ ਜਾਂ ਹੋ ਰਹੇ ਨੇ, ਇਹ ਵੀ ਸਾਡੇ ਲਈ ਇੱਕ ਕਾਜ਼ ਆਫ ਕੰਸਰਨ ਹੈ ਔਰ ਹੋਰ ਇਸ਼ੂ ਵੀ ਨੇ। ਜੀ ਔਰ ਦੂਸਰੀ ਗੱਲ, ਜਦੋਂ ਅਸੀਂ ਇਸ ਸਟੇਟਮੈਂਟ ਨੂੰ ਓਪਨ ਐਂਡਡ ਰੱਖਦੇ ਹਾਂ, ਇਸ ਦਾ ਇਹ ਕਦੇ ਮਤਲਬ ਨਹੀਂ ਹੈ ਕਿ ਸਾਨੂੰ ਇਸ ਅਹਿਮੀਅਤ ਦਾ ਅਹਿਸਾਸ ਨਹੀਂ ਹੈ ਕਿ ਸਾਡਾ ਥਿੰਕ ਟੈਂਕ ਜਾਂ ਸਾਡੀ ਵਿਉਂਤਬੰਦੀ ਜਾਂ ਸਾਡਾ ਬਲੂ ਪ੍ਰਿੰਟ ਸ਼ਾਰਟ ਟਰਮ ਲੌਂਗ ਟਰਮ ਹੋਣਾ ਚਾਹੀਦਾ। ਜੀ ਇਹ ਵੀ ਨਹੀਂ ਹੈ ਕਿ ਜੇ ਅਸੀਂ ਕੁਝ ਬਣਾਇਆ ਹੈ ਜਾਂ ਬਣਾ ਲਾਂਗੇ ਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ ਕਿ ਜੀ ਸਾਡਾ ਗੋਲ ਸਾਡਾ ਇਹ ਹੈ। ਜੀ ਕਿਉਂਕਿ ਇਹ ਜਦੋਂ ਅਸੀਂ ਵਿਉਂਤਬੰਦੀ ਦੀ ਗੱਲ ਕਰਦੇ ਹਾਂ ਜਾਂ ਦੂਸਰੇ ਦੀ ਗੱਲ ਕਰਦੇ ਹਾਂ, ਇਹ ਫਿਰ ਓਪਨ ਨਹੀਂ ਹੁੰਦੀਆਂ ਗੱਲਾਂ ਇਹਦੇ 'ਚ। ਪਰ ਕਿਉਂਕਿ ਉਹਨਾਂ ਨੇ ਬਿਲਕੁਲ ਜਿਹਨੂੰ ਕਹਿੰਦੇ ਨੇ ਹਿੱਟ ਦਾ ਨੇਲ, ਉਹਨਾਂ ਨੇ ਬਿਲਕੁਲ ਠੀਕ ਗੱਲ ਕੀਤੀ ਹੈ ਜੀ ਕਿ ਅਲਟੀਮੇਟਲੀ ਸਾਡੇ ਕੋਲ ਅਸੀਂ ਉਹਨੂੰ ਜ਼ਾਹਰ ਕਰੀਏ ਜਾਂ ਨਾ ਕਰੀਏ, ਅੱਜ ਇੱਕ ਸਟੈਪ ਅੱਗੇ ਹੋਈ ਹੈ ਜਾਂ ਸਾਨੂੰ ਕਦੇ ਇੱਕ ਸਟੈਪ ਪਿੱਛੇ ਵੀ ਜਾਣਾ ਪਏ, ਪਰ ਇੱਕ ਬਲੂ ਪ੍ਰਿੰਟ ਦਾ ਹੋਣਾ, ਇੱਕ ਖਾਕੇ ਦਾ ਹੋਣਾ, ਇੱਕ ਯੋਜਨਾ ਦਾ ਹੋਣਾ ਬੜਾ ਜ਼ਰੂਰੀ ਹੈ ਕਿ ਕਿਵੇਂ ਸਾਡੇ ਜਿਹੜੇ ਛੋਟੇ ਛੋਟੇ ਸਟੈਪ ਨੇ ਉਹ ਅਲਟੀਮੇਟਲੀ ਸਾਨੂੰ ਆਪਣੇ ਨਿਸ਼ਾਨੇ ਵੱਲ ਲੈ ਜਾਣਗੇ। ਜੀ ਔਰ ਉਹਨਾਂ ਨੇ ਜਿਹੜੀ ਇਸ ਗੱਲ ਨੂੰ ਕਿਹਾ ਵੀ ਅਸੀਂ ਨਵੰਬਰ 84 ਨਹੀਂ ਚਾਹੁੰਦੇ ਵੀ ਹੋਰ ਹੋਏ, ਇਹ ਗੱਲ ਮੈਨੂੰ ਜ਼ਰਾ ਸਮਝ ਨਹੀਂ ਆਈ। ਜੀ ਕਿਉਂਕਿ ਦੇਖੋ ਜਿਸ ਹਕੂਮਤ ਦੇ ਨਾਲ ਸਾਡਾ ਵਾਹ ਹੈ ਜੀ ਉਹ ਕਿਸੇ ਹੱਦ ਤੱਕ ਵੀ ਜਾਣਗੇ। ਉਹ ਅਸੀਂ ਕਿੰਨੀ, ਕਿਉਂਕਿ ਜਦੋਂ ਤੁਸੀਂ ਲੜਾਈ ਲੜਨੀ ਹੈ ਆਪਣੀ ਆਜ਼ਾਦੀ ਨੂੰ, ਜਿਹੜਾ ਹੈ ਆਜ਼ਾਦੀ ਦੇ ਗੋਲ ਨੂੰ ਹਾਸਲ ਕਰਨਾ ਹੈ, ਜੀ ਤੇ ਤੁਸੀਂ ਕਿਹੜੀ ਚੀਜ਼ ਢੱਕਣ ਦੇ ਵਿੱਚ ਲੁਕੋ ਕੇ ਉਸ ਨੂੰ ਰਿੰਨੋਗੇ। ਜੀ ਜੀ ਅਲਟੀਮੇਟਲੀ ਹਕੂਮਤ ਜਿਹੜੀ ਹੈ ਉਹਨੇ ਕਿਸੇ ਹੱਦ ਤੱਕ ਵੀ ਜਾਣਾ ਹੈ। ਉਹ ਸਿੱਖਾਂ ਨੂੰ ਪ੍ਰੈਸ਼ਰਾਈਜ਼ ਵੀ ਕਰਦੇ ਨੇ, ਕਰ ਰਹੇ ਨੇ ਲਗਾਤਾਰਤਾ ਨਾਲ, ਜੋ ਗੁਜਰਾਤ ਦੇ ਵਿੱਚ ਸਿੱਖ ਕਿਸਾਨਾਂ ਦੇ ਨਾਲ ਹੋ ਰਿਹਾ ਹੈ। ਹੁਣ ਅੱਜ ਹੀ ਖਬਰ ਸੀ ਕਿ ਕਿਵੇਂ ਈਵਨ ਅੱਜ ਤੋਂ ਕੁਝ ਦਿਨ ਪਹਿਲਾਂ ਤਾਂ ਉਹਨਾਂ ਦੇ ਉੱਤੇ ਹਮਲਾ ਕੀਤਾ ਸੀ, ਜਿਸ ਕਰਕੇ 4 ਕਿਸਾਨ ਜ਼ਖਮੀ ਹੋਏ ਜਿਹੜੇ ਭੁੱਜ ਦੇ ਹਸਪਤਾਲ 'ਚ ਨੇ, ਕੁਝ ਭੱਜ ਕੇ ਫਰੀਦਕੋਟ ਬਠਿੰਡਾ ਆ ਗਏ। ਲੇਕਿਨ ਕੱਲ੍ਹ ਦੀ ਖਬਰ ਹੈ ਕਿ ਸਿੱਖ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਵੀ ਉਹਨਾਂ ਦੇ 20 ਇੱਕ ਜਿਹੜਾ ਰਸਤਾ ਉਹਨਾਂ ਨੂੰ ਦੇ ਜਾਂਦਾ ਹੈ ਖੇਤਾਂ ਨੂੰ, ਦੋਨੋਂ ਪਾਸੇ 5 ਫਾਰਮ 20 ਏਕੜ ਦੇ ਨੇ। ਜ਼ਾਹਰ ਹੈ 5 ਸਿੱਖ ਪਰਿਵਾਰ ਹੋਣਗੇ। ਸੋ ਉਹਨਾਂ ਨੇ ਕਿਹਾ ਵੀ ਸਾਡਾ ਤਾਂ ਰਸਤਾ ਬੰਦ ਕਰਤਾ। ਅਸੀਂ ਜਦੋਂ ਸਵੇਰੇ ਗਏ ਹਾਂ ਖੇਤਾਂ ਵੱਲ, ਰਸਤਾ ਬੰਦ ਹੈ, ਤੁਸੀਂ ਖੇਤਾਂ ਤੱਕ ਕਿਵੇਂ ਪਹੁੰਚਣਾ। ਹੁਣ ਇਹ ਜਿਹੜਾ ਚੈਲੰਜ ਹੈ, ਇਹਦੇ 'ਚ ਤੁਸੀਂ ਕਿਹੜੀ ਸਟ੍ਰੈਟਜੀ, ਤੁਹਾਡਾ ਥਿੰਕ ਟੈਂਕ ਜਿਹੜਾ ਉਹ ਕੁਝ ਬਣਾ ਕੇ ਵੀ ਬੈਠਾ ਹੋਏ, ਜੀ ਤੁਸੀਂ ਉਸ ਦੇ ਬਾਰੇ ਕੀ ਉਹ ਲੋਕਲ ਕੰਡੀਸ਼ਨਸ ਦੇ ਵਿੱਚ ਹੀ ਸਿੱਖਾਂ ਨੂੰ ਡੀਲ ਕਰਨਾ ਪਏਗਾ। ਉਹ ਗੁਜਰਾਤ ਦੇ ਹੋਣ, ਮੱਧ ਪ੍ਰਦੇਸ਼ ਦੇ ਹੋਣ, ਜਿਵੇਂ ਇਹ ਵੀਰ ਲਿਖਣ ਵਾਲੇ ਮੱਧ ਪ੍ਰਦੇਸ਼ ਤੋਂ ਨੇ। 5-6 ਦਿਨ ਪਹਿਲਾਂ ਖਬਰ ਸੀ ਕਿ ਇੱਕ ਸਿੱਖ ਦੁਕਾਨਦਾਰ, ਉਹਦੇ ਸਰੀਰ ਤੇ ਜ਼ਖਮ ਸੀ, ਉਹ ਆਪਣੀ ਦੁਕਾਨ 'ਚ ਮ੍ਰਿਤ ਪਾਇਆ ਗਿਆ। ਉਹਦਾ ਜਿਹੜਾ ਹੈਲਪਰ ਸੀ, ਹਾਲਾਂਕਿ ਕੋਈ ਸਿੱਖ ਨਾਂ ਨਹੀਂ ਹੈ ਜੀ, ਉਹ ਵੀ ਜਿਹੜਾ ਜ਼ਖਮੀ ਪਾਇਆ ਗਿਆ। ਹੁਣ ਇਹ ਜਿਹੜੇ ਚੈਲੰਜ ਨੇ 84 ਵਰਗੇ, ਇਹਨਾਂ ਨੂੰ ਅਵੋਇਡ ਤੁਸੀਂ ਉਸ ਹਾਲਤ 'ਚ ਹੀ ਕਰ ਸਕੋਗੇ ਜਦੋਂ ਤੁਸੀਂ ਇਨ ਸਟਰੈਂਥ ਹੋਵੋਗੇ। ਔਰ ਇਨ ਸਟਰੈਂਥ ਹੋਣ ਦੇ ਲਈ ਜ਼ਾਹਰ ਹੈ ਜਦੋਂ ਤੁਹਾਡੀ ਹਕੂਮਤ ਦੇ ਨਾਲ ਲੜਾਈ ਚੱਲ ਰਹੀ ਹੈ, ਤੁਸੀਂ ਇਸ ਕਦਰ ਆਪਣੇ ਆਪ ਨੂੰ ਇਮੀਡੀਏਟ ਇਸ ਹਾਲਤ 'ਚ ਅਸੀਂ ਨਹੀਂ ਲਿਆ ਸਕਦੇ ਕਿ ਗਵਰਨਮੈਂਟ ਜਿਹੜੀ ਹੈ ਉਹ ਸਾਡੇ ਉੱਥੇ ਬੈਠੇ ਭੈਣਾਂ ਭਰਾਵਾਂ ਨੂੰ ਜਿਹੜਾ ਹੈ ਉਹ ਟੱਚ ਨਾ ਕਰੇ। ਉਹ ਉਸ ਹਾਲਤ 'ਚ ਹੋਇਆ ਜਦੋਂ ਸਾਡੇ ਕੋਲ ਨੇਸ਼ਨ ਬਣ ਜਾਂਦਾ ਹੈ। ਜੀ ਜਿਵੇਂ ਇਜ਼ਰਾਈਲ ਦੀ ਉਦਾਹਰਣ ਹੈ। ਜੇ ਇਜ਼ਰਾਈਲ ਅੱਜ
ਇੱਕ ਮੁਲਕ ਹੈਗਾ, ਭਾਵੇਂ ਛੋਟਾ ਜਿਹਾ ਮੁਲਕ ਹੈ, ਲੇਕਿਨ ਦੁਨੀਆ ਭਰ 'ਚ ਜਿੱਥੇ ਕੋਈ ਯਹੂਦੀ ਬੈਠਾ ਹੈ ਕੋਈ ਉਹਦੇ ਵੱਲ ਦੇਖ ਨਹੀਂ ਸਕਦਾ। ਸੋ ਜਦੋਂ ਅਸੀਂ ਆਪਣਾ ਮੁਲਕ ਐਸਟੈਬਲਿਸ਼ ਕਰ ਲਾਂਗੇ, ਫਿਰ ਭਾਰਤ ਦੇ ਦੂਜੇ ਹਿੱਸਿਆਂ 'ਚ ਵੀ ਜੇ ਸਿੱਖ ਉੱਥੇ ਰਹਿਣਾ ਚਾਹਣਗੇ ਜਾਂ ਰਹਿਣਗੇ, ਕਿਉਂਕਿ ਅਸੀਂ ਵੀ ਚਾਹਾਂਗੇ ਕਿ ਪੰਜਾਬ 'ਚ ਹਿੰਦੂ ਹੋਣ, ਬੌਧੀ ਹੋਣ, ਜੈਨੀ ਹੋਣ, ਕੋਈ ਵੀ ਹੋਰ ਹੋਏ, ਉਹ ਰਹਿੰਦੇ ਰਹਿਣ ਉਸ ਤਰ੍ਹਾਂ ਹੀ। ਉਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਆਬਾਦੀ ਦਾ ਤੁਸੀਂ ਉਹਨਾਂ ਨੂੰ ਕੱਢਣਾ ਕਿਸੇ ਨੂੰ, ਜਾਂ ਅਸੀਂ ਚਾਹਾਂਗੇ ਕਿ ਉੱਥੋਂ ਸਿੱਖ ਛੱਡ ਕੇ ਆ ਜਾਣ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਇੱਧਰ ਬਣਾਏ ਨੇ ਜਾਂ ਉਹਨਾਂ ਨੇ ਉੱਧਰ ਬਣਾਏ ਨੇ। ਸੋ ਲੇਕਿਨ ਜੇ ਹਾਲਾਤ ਕੁਛ ਇਸ ਕਿਸਮ ਦੇ ਬਣਦੇ ਚਲੇ ਗਏ, ਉਹ ਇੱਕ ਡਿਫਰੈਂਟ ਸਿਚੁਏਸ਼ਨ ਹੋਏਗੀ। ਸੋ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ ਅਸੀਂ ਸਮਝਦੇ ਹਾਂ ਕਿ ਉੱਥੋਂ ਵਾਲੇ ਸਿੱਖਾਂ ਨੂੰ ਜਦੋਂ ਅਸੀਂ ਕਹਿੰਦੇ ਹਾਂ ਵੀ ਆਪੋ ਆਪਣੀ ਵਿੱਤ, ਆਪਣੀਆਂ ਸਰਕਮਸਟਾਂਸਿਸ, ਆਪਣੀਆਂ ਲਿਮਿਟੇਸ਼ਨਸ ਮੁਤਾਬਕ, ਤੇ ਸਾਡੇ ਸਾਹਮਣੇ ਸਭ ਤੋਂ ਜ਼ਿਆਦਾ ਪਹਿਲਾਂ ਹਿੰਦੁਸਤਾਨ ਦੇ ਸਿੱਖ ਹੁੰਦੇ ਨੇ ਜੀ। ਹਿੰਦੁਸਤਾਨ 'ਚੋਂ ਵੀ ਪੰਜਾਬ 'ਚ ਤਾਂ ਚਲੋ ਫਿਰ ਵੀ ਬਹੁਤ ਗਿਣਤੀ ਹੈ, ਭਾਵੇਂ ਉਹਨੂੰ ਘਟਾਉਣ ਦੇ ਲਈ ਐਫਰਟ ਹੋ ਰਹੇ ਨੇ, ਪਰ ਜਿਹੜੇ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਬੈਠੇ ਨੇ ਉਹਨਾਂ ਪ੍ਰਤੀ ਅਸੀਂ ਹੋਰ ਫਿਕਰਮੰਦ ਹੁੰਦੇ, ਕਿਉਂਕਿ ਉਹ ਖੁੱਲ੍ਹ ਕੇ ਆਪਣਾ ਗੱਲ ਵੀ ਨਹੀਂ ਕਰ ਸਕਦੇ। ਜੋ ਉਹਨਾਂ ਦੇ ਦਿਲ ਦੀ ਭਾਵਨਾ ਉਹਨੂੰ ਲੁਕਾਉਣਗੇ ਤੇ ਕਹਿਣਗੇ ਕੁਛ ਹੋਰ, ਕਿਉਂਕਿ ਉਹਨਾਂ ਨੇ ਉੱਥੇ ਸਰਵਾਈਵ ਕਰਨਾ। ਜੇ ਨਹੀਂ ਕਰਨਗੇ ਉਹਨਾਂ ਦੇ ਹਮਲਿਆਂ ਦਾ ਸ਼ਿਕਾਰ ਹੋਣਗੇ। ਉਹਨਾਂ ਤੋਂ ਤਾਂ ਅਸੀਂ ਨਹੀਂ ਖਾਲਿਸਤਾਨ ਘੋਣਾ ਚਾਹੁੰਦੇ, ਉਹਨਾਂ ਨੂੰ ਤਾਂ ਅਸੀਂ ਚਾਹੁੰਦੇ ਹਾਂ ਕਿ ਬਈ ਉਹ ਜਾਗਰੂਕ ਹੋਣ, ਉਹ ਸਮਝਣ ਵੀ ਸਾਡੇ ਨਾਲ ਕੀ ਹੋ ਰਿਹਾ, ਸਿੱਖ ਦੇ ਤੌਰ ਤੇ ਆਪਣੇ ਬੱਚਿਆਂ ਨੂੰ ਰੇਜ਼ ਕਰਨ। ਹੁਣ ਕੁਛ ਹਾਲਾਤਾਂ 'ਚ ਸਾਡੀ ਇੰਨੀ ਕੀ ਐਕਸਪੈਕਟੇਸ਼ਨ ਹੁੰਦੀ ਹੈ ਕਿ ਭਾਈ ਜਿਹੜੇ ਬੰਦੇ ਉਹ ਆਪ ਨਹੀਂ ਵੀ ਐਕਟਿਵ ਹੁੰਦੇ, ਬੱਚਿਆਂ ਦੇ ਅੰਦਰ ਇਹ ਅਹਿਸਾਸ ਭਰੋ ਕਿ ਉਹ ਗੁਲਾਮ ਨੇ। ਬੱਚਿਆਂ ਨੂੰ ਚੰਗੀ ਵਿੱਦਿਆ ਦਿਓ, ਐਜੂਕੇਸ਼ਨ ਦਿਓ, ਚੰਗੇ ਸਿੱਖ ਬਣਾਓ। ਸੋ ਬਾਕੀ ਜਿਹੜੀ ਥਿੰਕ ਟੈਂਕ ਜਾਂ ਬਾਹਰਲੀ ਸਟ੍ਰੈਟਜੀ ਹੈ, ਉਹਦੇ ਤੇ ਅਸੀਂ ਥੋੜ੍ਹਾ ਬਹੁਤ ਕੰਮ ਪਹਿਲਾਂ ਵੀ ਕੀਤਾ ਹੈ, ਲਗਾਤਾਰਤਾ ਨਾਲ ਇਸ ਪ੍ਰਤੀ ਅਸੀਂ ਸੁਚੇਤ ਹੈ, ਲੇਕਿਨ ਬਹੁਤ ਕੁਛ ਜਿਹੜਾ ਹੈ ਉਹ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਡਿਸਕਸ ਨਹੀਂ ਕਰ ਸਕਾਂਗੇ ਜੀ। ਪਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਬੜੀ ਕ੍ਰੀਏਟਿਵ, ਥਾਟਫੁਲ ਸੁਜੈਸ਼ਨ ਦਿੱਤੀ ਹੈ ਜੀ। ਡਾਕਟਰ ਸਾਹਿਬ ਵੇਲਾ ਬ੍ਰੇਕ ਦਾ ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। This is DJ